ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਹੋਸਟ ਅਮਰਵੀਰ ਸਿੰਘ ਪ੍ਰੋਗਰਾਮ ਸੱਚੋ ਸੱਚ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ। ਮੇਰੇ ਨਾਲ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਅੱਜ 24 ਫਰਵਰੀ 2014 13 ਫੱਗਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਡਾਕਟਰ ਸਾਹਿਬ, ਅੱਜ ਅਸੀਂ ਵੀਕਐਂਡ ਤੋਂ ਬਾਅਦ ਸਾਡੇ ਦਰਸ਼ਕਾਂ ਨਾਲ ਰੂਬਰੂ ਹੋਏ ਹਾਂ। ਆਪ ਜੀ ਦਾ ਵੀਕਐਂਡ ਕਿਵੇਂ ਰਿਹਾ? ਦੇਖੋ, ਇਸ ਵੀਕਐਂਡ 3 ਪ੍ਰੋਗਰਾਮ ਅਟੈਂਡ ਕਰਨ ਦਾ ਮੌਕਾ ਮਿਲਿਆ। ਹਾਂਜੀ, ਪਹਿਲਾਂ ਤਾਂ ਸੈਚਰਡੇ ਸਾਡੇ ਕਾਫੀ ਪਿਆਰੇ ਮਿੱਤਰ ਜਿਨ੍ਹਾਂ ਨੂੰ ਪਿਆਰ ਨਾਲ ਵਿੱਕੀ ਕਹਿੰਦੇ ਨੇ, ਉਹਨਾਂ ਦੇ ਪਿਤਾ ਜੀ ਸਡਨਲੀ ਚੜ੍ਹਾਈ ਕਰ ਗਏ ਸੀ ਪਿਛਲੇ ਹਫਤੇ ਜੀ। ਨੀਂਦ ਦੇ ਵਿੱਚ ਹੀ ਉਹਨਾਂ ਨੂੰ ਹਾਰਟ ਅਟੈਕ ਹੋਇਆ। ਬੜੀ ਯੰਗ ਉਮਰ ਸੀ ਉਹਨਾਂ ਦੀ, 53-55 ਸਾਲ। ਸੋ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਾਬਾ ਮਾਝਾ ਸਿੰਘ ਵਿਖੇ ਕੀਰਤਨ ਤੇ ਅੰਤਮ ਅਰਦਾਸ ਸੀ। ਸੋ ਉਹਦੇ 'ਚ ਸਾਡੀ ਸ਼ਮੂਲੀਅਤ ਸੀ, ਸੰਗਤ ਦੇ ਦਰਸ਼ਨ ਦਾ ਮੌਕਾ ਮਿਲਿਆ। ਅਤੇ ਫਿਰ ਸੰਡੇ ਪਹਿਲਾ ਦੀਵਾਨ ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ, ਜਿੱਥੇ ਕਿ ਨਨਕਾਣਾ ਸਾਹਿਬ ਤੇ ਜੈਤੋ ਦੇ ਮੋਰਚੇ ਦੇ ਸ਼ਹੀਦ, ਕਿਉਂਕਿ 21 ਫਰਵਰੀ ਹੀ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਔਰ 21 ਫਰਵਰੀ ਹੀ ਜੈਤੋ ਦੇ ਮੋਰਚੇ 'ਚ 100 ਤੋਂ ਜ਼ਿਆਦਾ ਸਿੰਘ ਸ਼ਹੀਦ ਹੋਏ ਜਦੋਂ ਕਿ ਮਸ਼ੀਨ ਗੰਨਾਂ ਬੀੜ ਕੇ ਗੋਲੀਆਂ ਚਲਾਈਆਂ ਗਈਆਂ। ਉਹਨਾਂ ਦੀ ਯਾਦ ਸਮਾਗਮ ਸੀ। ਸੋ ਉਸ ਨੂੰ ਅਟੈਂਡ ਕਰਨ ਤੋਂ ਬਾਅਦ ਉਸ ਦੇ ਵਿੱਚ ਵੀ ਸੰਗਤਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਜੀ। ਤੇ ਫਿਰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਵਸ ਇੱਥੇ ਗੁਰਦੁਆਰਾ ਭਗਤ ਰਵਿਦਾਸ ਜੀ ਦੀ ਯਾਦ ਜਿਹੜਾ ਬ੍ਰੌਡਵੇ ਤੇ ਹੈ, ਹਾਂਜੀ, ਉਹਦੇ 'ਚ ਉਹਨਾਂ ਨੇ ਬਹੁਤ ਵੱਡਾ ਸਮਾਗਮ ਰੱਖਿਆ ਹੋਇਆ ਸੀ ਜਿਹੜਾ ਸ਼ਾਮ 5 ਵਜੇ ਤੱਕ ਚੱਲਿਆ। ਔਰ ਪਹਿਲੀ ਵਾਰ ਸੀ ਕਿ ਰਿਚਮੰਡ ਹਿੱਲ ਜਾਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਤੋਂ ਇਲਾਵਾ ਮੈਂ ਸੰਗਤਾਂ ਦਾ ਇੰਨਾ ਵੱਡਾ ਇਕੱਠ ਜੀ ਦੇਖਿਆ। ਸੜਕ ਦੇ ਉੱਤੇ ਵੀ ਸਪੈਸ਼ਲ ਪੁਲਿਸ ਸੀ ਜਿਹੜੀ ਟ੍ਰੈਫਿਕ ਨੂੰ ਕੰਟਰੋਲ ਕਰ ਰਹੀ ਸੀ। ਜੀ ਜੀ। ਔਰ ਅੰਦਰ ਵੀ ਜਿਵੇਂ ਸੰਗਤ ਨੇ ਜਿਹਦੇ 'ਚ ਕਿ ਸਾਰੇ ਹੀ ਵਰਗਾਂ ਦੇ ਲੋਕ ਸ਼ਾਮਲ ਸੀ, ਕਿਉਂਕਿ ਬਹੁਤਾ ਰੁਝਾਨ ਪੰਜਾਬ ਦੇ ਵਿੱਚ ਮੋਸਟਲੀ ਇਹੀ ਰਿਹਾ ਹੁਣ ਤੱਕ ਕਿ ਜਦੋਂ ਭਗਤ ਰਵਿਦਾਸ ਜੀ ਦਾ ਦਿਨ ਹੁੰਦਾ ਹੈ ਤਾਂ ਸਿਰਫ ਉਸ ਭਾਈਚਾਰੇ ਦੇ ਲੋਕ ਹੀ ਉਸ ਦਿਨ ਨੂੰ ਗੁਰਦੁਆਰੇ 'ਚ ਇਕੱਠਾ ਹੋ ਕੇ ਮਨਾਉਂਦੇ ਨੇ। ਹਾਂਜੀ। ਪਰ ਇਹ ਇੱਕ ਬਹੁਤ ਚੰਗਾ ਰੁਝਾਨ ਹੈ ਕਿ ਜਿੱਥੇ ਹੁਣ ਸਮੁੱਚੇ ਪੰਥ ਨੇ ਮਹਿਸੂਸ ਕੀਤਾ ਹੈ ਕਿ ਵੀ ਇਹ ਜੇ ਗੁਰੂ ਸਾਹਿਬ ਨੇ ਜਿਨ੍ਹਾਂ ਭਗਤ ਜਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਆਂਦੀ, ਅਸੀਂ ਉਹਦੇ ਅੱਗੇ ਸਿਰ ਝੁਕਾਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਰੂਪ ਕਰਕੇ ਜਾਣਦੇ ਹਾਂ ਜੀ, ਬਿਲਕੁਲ। ਤੇ ਫਿਰ ਉਹਨਾਂ ਭਗਤਾਂ ਨੂੰ ਵੀ ਬਣਦਾ ਸਤਿਕਾਰ ਦੇਣਾ। ਉਹਨਾਂ ਦੇ ਦਿਨ ਜਿਹੜੇ ਨੇ ਉਹ ਗੁਰਦੁਆਰਾ ਸਾਹਿਬਾਨ 'ਚ ਮਨਾਏ ਜਾਣੇ ਚਾਹੀਦੇ ਨੇ। ਹਾਂਜੀ। ਸੋ ਹੁਣ ਇਸ ਸੰਬੰਧੀ ਮੰਜੀ ਸਾਹਿਬ 'ਚ ਵੀ ਸਪੈਸ਼ਲ ਦੀਵਾਨ ਹੁੰਦਾ ਜਦੋਂ ਵੀ ਭਗਤ ਜਨਾਂ ਦਾ ਕੋਈ ਦਿਨ ਹੁੰਦਾ। ਸੋ ਇਹ ਵੀ ਕਾਫੀ ਇੱਕ ਸਫਲ ਸਮਾਗਮ ਸੀ ਔਰ ਮੈਨੂੰ ਬੜੀ ਖੁਸ਼ੀ ਹੋਈ। ਹਾਲਾਂ ਮੈਂ 5-6 ਸਾਲ ਪਹਿਲਾਂ, ਸ਼ਾਇਦ 7-8 ਸਾਲ ਪਹਿਲਾਂ ਇੱਕ ਵਾਰ ਇਸ ਗੁਰਦੁਆਰਾ ਸਾਹਿਬ ਸੰਗਤਾਂ ਦੇ ਰੂਬਰੂ ਹੋਇਆ ਸੀ। ਹਾਂਜੀ। ਤੇ ਉਸ ਤੋਂ ਬਾਅਦ ਇੱਥੇ ਵੀ ਥੋੜ੍ਹੇ ਬਹੁਤ ਮੈਨੇਜਮੈਂਟ ਦੇ ਰੌਲੇ ਰਹੇ। ਰਾਪੁਰ ਬੱਲਾਂਵਾਲਾ ਕਾਂਡ ਉਸ ਨੇ ਇੱਥੇ ਵੀ ਇਫੈਕਟ ਕੀਤਾ ਸੀ, ਲੇਕਿਨ ਅਲਟੀਮੇਟਲੀ ਪੰਥਕ ਸੋਚ ਵਾਲਿਆਂ ਦੀ ਜਿੱਤ ਹੋਈ, ਜਿਹੜੇ ਇੱਥੇ ਚਾਹੁੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਇੱਥੋਂ ਚੁੱਕ ਕੇ ਉਹਦੀ ਥਾਂ ਤੇ ਜਿਹੜੀ ਉਹ ਜਾਲੀ ਇੱਕ ਅੰਮ੍ਰਿਤਬਾਣੀ ਨਾਂ ਦਾ ਕੋਈ ਤਿਆਰ ਕੀਤਾ ਏਜੰਸੀਆਂ ਨੇ ਜੀ, ਉਹਨੂੰ ਰੱਖਿਆ ਜਾਏ, ਉਹ ਕਾਮਯਾਬ ਨਹੀਂ ਹੋਏ। ਸੋ ਕੱਲ੍ਹ ਦਾ ਸਮਾਗਮ ਪੂਰੇ ਜਾਓ ਜਲਾਲ ਵਾਲਾ ਸਮਾਗਮ ਸੀ, ਜਿਹਦੇ 'ਚ ਬੜੇ ਨਾਮੀ ਗ੍ਰਾਮੀ ਕੀਰਤਨੀ ਜਥਿਆਂ ਤੋਂ ਇਲਾਵਾ ਹੋਰ ਵੀ ਸਪੀਕਰ ਸਾਰੀਆਂ ਜਥੇਬੰਦੀਆਂ ਦੇ, ਔਰ ਮੈਂ ਦੇਖਿਆ ਲਗਭਗ ਗੁਰਦੁਆਰਾ ਕਮੇਟੀਆਂ ਵੀ ਇੱਥੋਂ ਦੀਆਂ ਉਹਨਾਂ ਦੀ ਵੀ ਪਾਰਟੀਸਪੇਸ਼ਨ ਸੀ। ਸੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ, ਪਿਛਲੇ ਹਫਤੇ ਵੀ ਇਸ ਯਾਦ 'ਚ ਸਮਾਗਮ ਵਾਸ਼ਿੰਗਟਨ ਦੇ ਵਿੱਚ ਸੀ ਜੀ, ਕਿ ਇਹ ਹੁਣ ਸਾਡਾ ਫਰਜ਼ ਬਣਦਾ ਹੈ, ਕਿਉਂਕਿ ਜਦੋਂ ਅਸੀਂ ਸਿੱਖੀ ਨੂੰ ਡਿਫਾਈਨ ਕਰਦੇ ਹਾਂ ਔਰ ਖ਼ਾਸ ਤੌਰ 'ਤੇ ਜਿਸ ਤਰੀਕੇ ਨਾਲ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਤੱਲਣ ਤੋਂ ਇਹ ਸ਼ਰਾਰਤ ਸ਼ੁਰੂ ਕੀਤੀ, ਫਿਰ ਰਾਪੁਰ ਬੱਲਾਂ 'ਚ ਉਹਦੇ ਸਾਧ ਦੇ ਮਰਡਰ ਨੂੰ ਆਧਾਰ ਬਣਾ ਕੇ ਪੰਜਾਬ 'ਚ ਜਿਸ ਕਿਸਮ ਦੇ ਦੰਗੇ ਫਸਾਦ ਵਾਲਾ ਮਾਹੌਲ ਕ੍ਰੀਏਟ ਕੀਤਾ, ਉਹਦੇ ਲਈ ਇਸ ਨੂੰ ਦੇਖਦਿਆਂ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਵਰਗ ਨੂੰ, ਜਿਸ ਨੂੰ ਮੈਂ ਅਕਸਰ ਸਿੱਖੀ ਔਰ ਦਲਿਤ ਰਿਲੇਸ਼ਨਸ਼ਿਪ ਇਹ ਡਿਫਾਈਨ ਕਰਦਾ ਹੈ ਕਿ 6 ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਕਿ ਸਾਡੀ ਤਾਂ ਐਮਪਾਵਰਮੈਂਟ ਹੀ ਗੁਰੂ ਨੇ ਕੀਤੀ ਹੈ ਸਾਰਿਆਂ ਦੀ, ਜਿਹੜੇ ਪਾਵਰਲੈਸ ਸੀ, ਰਿਪਰੈਸਡ ਸੀ। ਤੇ ਅਸੀਂ ਆਪਣੇ ਵਿੱਚੋਂ ਇਹ ਮਨੂਵਾਦੀ ਸੋਚ, ਬ੍ਰਾਹਮਣਵਾਦੀ ਬਿਰਤੀ, ਇਹ ਜ਼ਾਤ ਪਾਤ ਦੀ ਗੱਲ, ਉੱਚੇ ਨੀਵੇਂ ਦੀ ਗੱਲ, ਇਸ ਸਾਰੇ ਨੂੰ ਬਾਹਰ ਕੱਢੀਏ ਤੇ ਏਕ ਪਿਤਾ ਏਕਸ ਕੇ ਹਮ ਬਾਰਕ, ਜੋ ਸਾਡਾ ਸਿਧਾਂਤ ਹੈ ਗੁਰਮਤ ਦਾ, ਔਰ ਜਿਹਦੇ 'ਚ ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬ੍ਰਾਹਮਣ ਖੱਤਰੀ ਵੈਸ਼ ਸ਼ੂਦ ਉਪਦੇਸ਼ 4 ਵਰਨਾ ਕੋ ਸਾਂਝਾ ਜੀ। ਸੋ ਸਿੱਖੀ ਦਾ ਉਪਦੇਸ਼ ਚਾਰੋਂ ਹੀ ਵਰਨਾਂ ਲਈ ਹੈ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕਿਸੇ ਇੱਕ ਵਰਗ ਨਾਲ ਨਫ਼ਰਤ ਕਰਨੀ ਹੈ।
ਜ਼ਾਤ ਆਧਾਰਿਤ ਕਿਸੇ ਨਾਲ ਵੀ ਹੇਠੀ ਜਾਂ ਨਫ਼ਰਤ, ਭਾਵੇਂ ਉਹ ਬ੍ਰਾਹਮਣ ਜਾਂ ਉੱਚੀਆਂ ਜਾਤਾਂ ਵਾਲੇ ਸ਼ੂਦਰਾਂ ਨਾਲ ਕਰਦੇ ਸੀ ਜਾਂ ਕਰਦੇ ਨੇ, ਜਾਂ ਅਸੀਂ ਉਹੀ ਟੋਨ ਰੱਖ ਕੇ ਕਿਸੇ ਹੋਰ ਨਾਲ ਕਰੀਏ, ਇਹ ਅਤ ਨਿੰਦਤ ਗੱਲ ਹੈ ਔਰ ਗੁਰਸਿੱਖੀ ਦੇ ਸਿਧਾਂਤ ਦੇ ਖਿਲਾਫ ਹੈ ਜੀ। ਗੁਰੂ ਨੇ ਇਹਨਾਂ ਨੂੰ ਹੀ ਮਾਣ ਬਖਸ਼ਿਆ, ਓਪਰੈਸਡ ਰਿਪਰੈਸਡ ਨੂੰ ਰੰਗਰੇਟੇ ਗੁਰੂ ਕੇ ਬੇਟੇ ਬਣਾਇਆ, अपने गल नाल लाया और फरमाया कि इन गरीब सिखन को देऊं पातशाही, ये याद रखें हमारी गुरियाई। सो उन्होंने सॉवरनिटी भी दी, बादशाहत भी दी। हाँ जी। सो वीकेंड की कारगुजारी इन्नी सी जी। डॉक्टर साहब, मैं उम्मीद करदा कि इस तरह के पंथक एकता दर्शाउंदे समागम हुंदे रहन जी। ते अज दा कोई अहम मुद्दा जो तुसीं साडे दर्शकां नाल साझा करना? हाँ जी, अज दा मुद्दा तो रड़क रहा है सवेर दा कि कल दा ही नरेंद्र मोदी दी जगरावा रैली जी। देखो कई चीज़ां बड़ा अफसोस दा वाइज ने, और मैं कल एक रेडियो टॉक शो च भी शाम नूं कहा कि जदों असीं अपने इतिहास चों प्राइड लैंदे हैं गुरु तेग बहादुर साहब की शहादत, जिहदा कोई सानी नहीं है, जे 10वें पातशाह ने फरमाया कीनो बड़ो कलू में साका, तो सचमुच ही किसी होर दी धार्मिक आज़ादी दे लई अपना आप कुर्बान करना, ये मनुखता के इतिहास से इस तो वड्डा वाकया पहला कदे नहीं सी देखा गया जी। तो इस दौर दे विच मैं शर्मिंदगी महसूस करदा है, और मैं कौमी तौर पर शर्मिंदगी महसूस करदा, इतिहास च असीं होर भी शर्मिंदगी महसूस करांगे हाँ जी। कि एक वो कातल जिसने हज़ारां मुसलमानां दा बेगुनाह, जिन्हां दा कोई गुनाह नहीं सी, उन्हां दा यही गुनाह सी कि वो मुसलमान ने। हुण जे कश्मीर दे विच जुल्म हुंदा सी जां ब्राह्मणां दे उत्ते होया जां दूसरिਆਂ ਦੇ ਉੱਤੇ ਹੋਇਆ, ਉਹਨਾਂ ਦਾ ਕੋਈ ਕਸੂਰ ਨਹੀਂ ਸੀ ਅਦਰ ਦੈਨ ਕਿ ਉਹ ਹਿੰਦੂ ਸੀ, ਔਰ ਔਰੰਗਜ਼ੇਬ ਚਾਹੁੰਦਾ ਸੀ ਵੀ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਏ, ਭਾਵੇਂ ਕਿਸੇ ਤਰੀਕੇ ਨਾਲ ਵੀ ਉਹ ਬਣ ਜੀ। ਸੋ ਜੇ ਉਸ ਦੇ ਲਈ ਗੁਰੂ ਸਾਹਿਬਾਨ ਆਪਣੀ ਸ਼ਹਾਦਤ ਦਿੰਦੇ ਨੇ ਹਾਂਜੀ, ਤੇ ਅੱਜ ਜਦੋਂ ਉਹੀ ਇਨੋਸੈਂਟ ਮੁਸਲਮਾਨ गुजरात दे विच इस कातल दे जुल्म का शिकार हुए और लगातारता नाल हो रहे ने, 13-14% मुसलमान आबादी नूं डी फ्रेंचाइज कर दिता है, उन्हां दा कोई MLA कोई मिनिस्टर भी नहीं है। तो उस कातल दे नाल और अजे भारत दियां होर 13 जिन्हें नीतीश कुमार वर्गा शामिल है, जिहदी सांझी सरकार सी BJP दे नाल 10-11 साल दी उन्हें सांझ तोड़ लई कि भाई इसनूं इहनूं असीं सपोर्ट नहीं देना, होर भी अजे अपने पर तोल रहे हैं। और इस बादल प्यो पुत्र ने पहले दिन तो ये कह के कि जी साडी बिना शर्त हमायत है जी। और जिस तरीके नाल फिर ये रैली का आयोजन, इहदा नाम फतेह रैली, फतेह काहदी है? ये है कि भी उन्हें घट गिणतियां का घाण किया, मुसलमाना का 50-60 हज़ार सिख किसानों को उजाड़न का जिहड़ा है वो पूरा बनिया होया अपना उसनूं बनाया मुद्दा कि इन्हां नूं कढना है इत्थों, और किहड़ी फतेह। और मैं समझदा भी ये साडे लई शर्म की गल है कि वो कौम जिहड़ी तीसरी इकाई सी उस धरती के उत्ते गुरुओं ने थापी इंसाफ के लई, और जे एक पासे जुल्मां दे नाल कौम लड़ रही है तो फिर दूसरी कौम दे उही जो औरंगजेब जुल्म कर रहे है, तो उस ही कौम दे जे नबी खान, गनी खान, पीर बुद्धू शाह वर्गे आके खलोंदे ने गुरु साहब दे नाल, ते वो समझदे सी कि भी ये निर्वैर ने, और इस सिक्खी का रस्ता जिहड़ा है वो बिना किसी भेदभाव दे है, और ये सच्चे रब दे बंदे ने। पर अज असीं किवें अपने 150 मिलियन के करीब मुसलमान भरावां भैणां नूं अपना मूँह दिखावांगे भारत दे विच? हाँ जी। ग्लोबली मनुखी हक्कां दे अलंबरदारां नूं असीं की कहांगे कि असीं उस कातल दे नाल खड़े हैं जिन्हें एक होर घट गिणती दे उत्ते जुल्म कीते ने जी। और दूसरी गल अपने आप दे विच जिस तरीके नाल इस रैली दे नां थल्ले पंजाब सरकार पब्बां भार होई रही जिवें उन्होंने, और एक चंगी गल है भी बाई एंड लार्ज लोगों ने इग्नोर किया है, जी ईवन लिबरल भी काउंट है 70,000 बंदा उत्थे दस्सिया जांदा, उहदे चों भी 25-30 हज़ार जिहड़ा वो चिट कपड़ी सिक्योरिटी मैन सी, 20,000 सिक्योरिटी मैन तो इन यूनीफॉर्म लाए हुए थे सारे पास, बुलेट प्रूफ स्टेज, और पंजाब दा लोगों की टैक्स पेयर मनी बेरोक टोक वरती गई बड़ी बेकिरकी दे नाल। और फिर जी सिख धर्म की एक होर वड्डी तौहीन, पहला तो उन्होंने सदना फतेह रैली या BJP नाल अलायंस एक तौहीन है कि केसरी रंग की पग बजी बजाई उहदे सिर ते रख दी, और उन्होंने केसरी रंग दे म्यान वाली जिहड़ी है वो तलवार भी भेंट की जी। हुण सिख दे लई दस्तार टोपी नहीं है
ਕਿ ਵੀ ਤੁਸੀਂ ਇੱਕ ਦੇ ਸਿਰ ਤੋਂ ਚੁੱਕੀ ਤੇ ਦੂਜੇ ਦੇ ਸਿਰ ਤੇ ਰੱਖ ਦਿੱਤੀ। ਔਰ ਫਿਰ ਇਹ ਜਦੋਂ ਅਸੀਂ ਸਨਮਾਨ ਵੀ ਦਿੰਦੇ ਹਾਂ, ਸਿਰੋਪਾਓ ਵੀ ਦਿੱਤਾ ਜਾਂਦਾ ਹੈ। ਸ੍ਰੀ ਸਾਹਿਬ ਇਹ ਐਕਸਕਲੂਸਿਵਲੀ ਜੇ 10ਵੇਂ ਪਾਤਸ਼ਾਹ ਨੇ ਕਰਦ ਹਮਨੇ ਖਾਲਸੇ ਕੋ ਦੀ ਹੈ, ਇਹ ਹੈ, ਤੇ ਇਹ ਤਾਂ ਕਦੇ ਵੀ ਕਿਸੇ ਗੈਰ ਸਿੱਖ ਨੂੰ ਦਿੱਤੀ ਨਹੀਂ ਜਾਂਦੀ ਹੈ, ਈਵਨ ਸਿਰੋਪਾਓ ਵਿੱਚ ਵੀ ਨਹੀਂ ਦਿੱਤੀ ਜਾਂਦੀ ਜੀ। ਔਰ ਪਬਲਿਕਲੀ ਤੁਸੀਂ ਦਸਤਾਰ ਦਾ ਅਪਮਾਨ ਕਰ ਰਹੇ ਹੋ, ਕੇਸਰੀ ਰੰਗ ਦਾ ਜਿਹੜਾ ਕਿ ਸ਼ਹੀਦਾਂ ਦਾ ਰੰਗ ਹੈ, ਜਿਸ ਦੇ ਥੱਲੇ ਖਾਲਿਸਤਾਨ ਦੀ ਲਹਿਰ ਖੜੀ ਹੈ। ਸੋ ਇਹ ਇੱਕ ਮੌਕਰੀ ਇਹਨੇ ਬਣਾਈ ਹੈ। ਔਰ ਇਹ ਕਿੰਨੀ ਬਦਕਿਸਮਤੀ ਹੈ ਕਿ ਜਥੇਦਾਰ ਅੱਜ ਉਸ ਲੈਵਲ ਤੇ ਚਲੇ ਗਏ ਨੇ ਕਿ ਬਾਕੀ ਗਰੀਬ ਸਿੱਖਾਂ ਨੂੰ ਚਿੱਠੀਆਂ ਪਾ ਕੇ ਸੱਦ ਲਓ ਕਿ ਜੀ ਇਹ ਹੁਕਮਨਾਮਾ ਵਾਇਲੇਟ ਕਰਤਾ ਹੈ, ਇਹ ਉੱਥੇ ਕੀਰਤਨ ਕਿਉਂ ਕਰ ਆਇਆ ਹੈ, ਇਹ ਉੱਥੇ ਮਜ਼ਾਰ ਤੇ ਕਿਉਂ ਚਲਾ ਗਿਆ ਹੈ, ਇਹਨੇ ਫਲਾਣਾ ਮੜੀਆਂ 'ਚ ਚਲਾ ਗਿਆ। ਹੁਣ ਇਹ ਗੱਲਾਂ ਤਾਂ ਉਹਨਾਂ ਨੂੰ ਨਜ਼ਰ ਆ ਜਾਂਦੀਆਂ, ਤੇ ਉਹਨਾਂ ਨੂੰ ਇਹ ਨਜ਼ਰ ਨਹੀਂ ਆਇਆ ਹੈ ਕਿ ਵੀ ਇਹ ਜਦੋਂ ਲੱਖਾਂ ਲੋਕ ਦੁਨੀਆ ਭਰ ਦੇ ਵਿੱਚ ਟੀਵੀ ਤੇ ਲਾਈਵ ਦੇਖ ਰਹੇ ਨੇ ਉਹਨਾਂ ਪ੍ਰੋਗਰਾਮਾਂ ਨੂੰ, ਉਹਨਾਂ ਦੇ ਵਿੱਚ ਕਿਵੇਂ ਦਸਤਾਰ ਦੀ ਤੋਹੀਨ ਕੀਤੀ ਜਾ ਰਹੀ ਹੈ। ਔਰ ਅਕਾਲੀ ਦਲ ਦਾ ਪ੍ਰਧਾਨ ਹੈ ਸੁਖਬੀਰ ਬਾਦਲ, ਹਾਂਜੀ, ਪ੍ਰਕਾਸ਼ ਸਿੰਘ ਬਾਦਲ ਪੈਟਰਨ ਹੈ। ਕਿਸੇ ਸਿੱਖ ਨੂੰ ਪੁੱਛੋ ਦਸਤਾਰ ਦੀ ਅਹਿਮੀਅਤ ਕੀ ਹੈ, ਕਿ ਦਸਤਾਰਾਂ ਲਈ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ। ਔਰ ਜਿਹਨੂੰ ਕਿ ਸਰਦਾਰ ਬਣਾ ਰਹੇ ਨੇ, ਉਸ ਤੋਂ ਪਹਿਲਾਂ ਪਟੇਲ ਨੂੰ ਜਿਸ ਤਰੀਕੇ ਨਾਲ ਸਰਦਾਰ ਪਟੇਲ ਕਹਿ ਕੇ ਪੰਜਾਬ 'ਚ ਲੋਹਾ ਤੇ ਹੋਰ ਇਕੱਠਾ ਕਰਾਇਆ ਜੀ, ਉਹਦਾ ਬੁੱਤ ਬਣ ਰਿਹਾ ਉੱਚਾ, ਉਹ ਪਟੇਲ ਜਿਹਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨਿਆ, ਔਰ ਜਿਹਨੇ ਜਿਹੜਾ ਸਿੱਖਾਂ ਦੇ ਮੁੱਢਲੇ ਹੱਕ ਸੰਵਿਧਾਨ ਦੇ ਥੱਲੇ ਹੋਮ ਮਿਨਿਸਟਰ ਦੇ ਤੌਰ ਤੇ ਯਕੀਨੀ ਬਣਾਇਆ ਕਿ ਇਹਨਾਂ ਨੂੰ ਕਿਵੇਂ ਦਬਾ ਕੇ ਰੱਖਣਾ ਹੈ। ਤੇ ਜੇ ਪ੍ਰੋਟੈਸਟ ਕੀਤਾ ਸਿੱਖਾਂ ਨੇ ਕਿਹਾ ਜੀ ਦੇ ਹੈਵ ਮਿਸ ਦਾ ਬਸ। ਹੁਣ ਉਹਦੇ ਪਦ ਚਿੰਨ੍ਹਾਂ ਤੇ ਮੋਦੀ ਚੱਲਿਆ ਹੋਇਆ ਹੈ, ਕਿਉਂਕਿ ਉਹ ਵੀ ਐਂਟੀ ਮੁਸਲਿਮ ਐਂਟੀ ਸਿੱਖ ਸੀ ਪਟੇਲ, ਉਹ ਇਹਦਾ ਹੀਰੋ ਬਣ ਗਿਆ। ਭਾਵੇਂ ਉਹਨੇ RSS ਨੂੰ ਬੈਨ ਕੀਤਾ ਸੀ, ਪਰ ਅਲਟੀਮੇਟਲੀ ਇਹਨਾਂ ਦਾ ਇੰਟਰਸਟ ਕਾਮਨ ਨੇ। ਫਿਰ ਜੋ ਕੁਛ ਉੱਥੇ ਮੋਦੀ ਨੇ ਕਿਹਾ ਜਿਹੜਾ ਕਿ ਬਿਲਕੁਲ ਝੂਠ ਦਾ ਪੁਲੰਦਾ ਹੈ। ਹੁਣ ਉਹ ਕਹਿ ਰਿਹਾ ਜੀ ਮੈਂ ਇਹ ਯਕੀਨ ਦਿਵਾਉਂਦਾ ਹੈ ਵੀ ਗੁਜਰਾਤ 'ਚੋਂ ਇੱਕ ਵੀ ਸਿੱਖ ਨਹੀਂ ਉਜਾੜਿਆ ਜਾਏਗਾ, ਔਰ ਜੇ ਕੋਈ ਅਫਸਰ ਉਹਨਾਂ ਨਾਲ ਜ਼ਿਆਦਤੀ ਕਰੇਗਾ ਉਹਨੂੰ ਬਰਖਾਸਤ ਕਰਤਾ ਜਾਊ। ਉਹ ਕਿੱਡਾ ਵੱਡਾ ਝੂਠ! ਲੋਕ ਇੰਨੇ ਜਾਂ ਅੰਨੇ ਹੋ ਗਏ ਨੇ, ਬੋਲੇ ਹੋ ਗਏ ਨੇ, ਨਾ ਸਮਝ ਨੇ ਕੀ ਹੈ ਕਿ ਵੀ ਗੁਜਰਾਤ ਹਾਈ ਕੋਰਟ ਦੇ ਵਿੱਚ ਸਿੱਖ ਕਿਸਾਨਾਂ ਨੇ ਆਪਣਾ ਕੇਸ ਜਿੱਤਿਆ ਜੀ। ਸੁਪਰੀਮ ਕੋਰਟ 'ਚ ਗੁਜਰਾਤ ਦੀ ਸਰਕਾਰ ਕੇਸ ਨੂੰ ਲੈ ਕੇ ਗਈ ਹੈ, ਅਜੇ ਕੇਸ ਪੈਂਡਿੰਗ ਹੈ ਸੁਪਰੀਮ ਕੋਰਟ 'ਚ, ਤੇ ਉੱਥੇ ਇਹਨਾਂ ਦੇ ਗੁੰਡੇ ਜਿਹੜੇ ਨੇ ਉਹਨਾਂ ਨੂੰ ਕੁੱਟ ਰਹੇ ਨੇ, ਹਰਾਸ ਕਰ ਰਹੇ ਨੇ। ਉਹ ਪੰਜਾਬ ਦੇ ਵਿੱਚ ਕਿਸਾਨ ਆਏ ਨੇ। ਈਵਨ ਬਾਦਲ ਨੇ ਆਪਣੀ ਸਾਰੀ ਪ੍ਰੈਜੈਂਟੇਸ਼ਨ ਦੇ ਵਿੱਚ ਗੁਜਰਾਤ ਦੇ ਸਿੱਖਾਂ ਦੀ ਗੱਲ ਤੱਕ ਵੀ ਨਹੀਂ ਕੀਤੀ। ਹਾਂਜੀ। ਔਰ ਉਹ ਝੂਠ ਬੋਲ ਰਹੇ ਕਿ ਜੀ ਅਸੀਂ ਕਰਾਂਗੇ। ਕਰਨਾ ਕੀ ਹੈ ਜੇ ਸੱਚੀ ਤੁਹਾਨੂੰ? ਔਰ ਮੈਨੂੰ ਹੈਰਾਨੀ ਹੈ ਵੀ ਈਵਨ ਟ੍ਰਿਬਿਊਨ ਜਿਹੜੀ ਕਿ ਆਰੀਆ ਸਮਾਜੀ ਅਖਬਾਰ ਹੈ, ਅੱਜ ਦਾ ਐਡੀਟੋਰੀਅਲ ਹੈ ਟ੍ਰਿਬਿਊਨ ਦਾ ਇਹਦੇ ਉੱਤੇ, ਇਸੇ ਹੀ ਰੈਲੀ ਤੇ ਔਰ ਮੋਦੀ ਦੇ ਗੁਜਰਾਤ ਦੇ ਸਿੱਖਾਂ ਦੇ ਉੱਤੇ ਹੀ ਉਹਨੇ ਕਿਹਾ ਵੀ ਇੰਨਾ ਝੂਠ ਵੀ ਕੋਈ ਤਾਂ ਹੱਦ ਹੁੰਦੀ ਹੈ ਕਿ ਵੀ ਕਿਹੜੀ ਰਾਤ ਕਿ ਵੀ ਜੇ ਤੁਸੀਂ ਕੁਝ ਕਰਨਾ ਤੇ ਕੇਸ ਨੂੰ ਤਾਂ ਇਹ ਲੈ ਕੇ ਗਏ ਨੇ ਸੁਪਰੀਮ ਕੋਰਟ, ਗੁਜਰਾਤ ਸਰਕਾਰ ਲੈ ਕੇ ਗਈ ਹੈ। ਔਰ ਫਿਰ ਅਸੀਂ ਜਦੋਂ ਅੱਜ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਰਿਫਿਊਜੀ ਸਟੇਟਸ ਲੈਂਦੇ ਹਾਂ, ਅਸੀਂ ਲੈਂਦੇ ਹਾਂ, ਅਫਗਾਨਾਂ ਨੇ ਲਿਆ, ਕੋਈ ਹੋਰ ਮੁਲਕ ਜਿਨ੍ਹਾਂ 'ਚ ਜਿੱਥੇ ਵੀ ਲੜਾਈ ਹੈ, ਜ਼ੁਲਮ ਹੁੰਦੇ ਨੇ, ਤੇ ਇੱਥੇ ਅਦਾਲਤਾਂ ਨੇ ਇਹ ਤਾਂ ਨਹੀਂ ਕਿਹਾ ਹੋਇਆ ਕਿ ਵੀ ਸਿਰਫ ਕੋਈ ਕਿਸੇ ਈਸਾਈ ਨੂੰ ਅਸਾਈਲਮ ਮਿਲ ਸਕਦੀ ਹੈ, ਮੁਸਲਮਾਨ ਨੂੰ ਨਹੀਂ ਮਿਲੇਗੀ, ਸਿੱਖ ਨੂੰ ਨਹੀਂ ਮਿਲੇਗੀ। ਕਿਉਂਕਿ ਰਿਫਿਊਜੀ ਦੇ ਥੱਲੇ ਤਾਂ ਤੁਸੀਂ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਤੇ ਦਸਤਖਤ ਕੀਤੇ ਹੋਏ ਨੇ, ਰਿਫਿਊਜੀ ਕਨਵੈਨਸ਼ਨਸ ਨੇ ਜਿਨ੍ਹਾਂ ਮੁਲਕਾਂ ਦੀਆਂ, ਉਹ ਡਿਨਾਈ ਨਹੀਂ ਕਰ ਸਕਦੇ। ਹੁਣ ਮੋਦੀ ਜਿਹੜਾ ਆਪਣੇ ਐਡਰੈਸ ਦੇ ਵਿੱਚ ਕਹਿੰਦਾ ਹੈ ਕਿ ਬੰਗਲਾਦੇਸ਼ 'ਚੋਂ ਜਿਹੜੇ ਹਿੰਦੂ ਆ ਰਹੇ ਨੇ ਉਹ ਵੈਲਕਮ ਨੇ, ਉਹਨਾਂ ਨੂੰ ਅਸੀਂ ਰਿਫਿਊਜੀ ਸਟੇਟਸ ਦੇਵਾਂਗੇ ਔਰ ਦੂਜਿਆਂ ਨੂੰ ਵਾਪਸ ਧੱਕਾਂਗੇ। ਹੁਣ ਇਹ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਹੈ ਜਿਹਨੇ ਕੱਲ੍ਹ ਨੂੰ ਪ੍ਰਾਈਮ ਮਿਨਿਸਟਰ ਬਣਨਾ ਹੈ, ਔਰ ਉਸ ਨਕਸ਼ੇ ਦੇ ਵਿੱਚ ਜਿੱਥੇ ਕਿ 150 ਮਿਲੀਅਨ ਮੁਸਲਮਾਨ ਰਹਿੰਦੇ ਨੇ, ਜਿੱਥੇ 20 ਮਿਲੀਅਨ ਤੋਂ ਜ਼ਿਆਦਾ ਸਿੱਖ ਨੇ, 23-24 ਮਿਲੀਅਨ ਈਸਾਈ ਨੇ, ਕਿੰਨੇ ਵੱਡੀ ਗਿਣਤੀ ਦੇ ਵਿੱਚ ਦਲਿਤ ਨੇ, ਇਹ ਬਰਾਬਰ। ਔਰ ਕੱਲ੍ਹ ਦੇ ਭਗਤ ਰਵਿਦਾਸ ਜੀ ਵਾਲੇ ਸਮਾਗਮ ਵਿੱਚ ਵੀ ਮੈਂ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਲਾਈਨ ਜਿੱਧਰ ਨੂੰ ਜਾ ਰਹੀ ਹੈ ਨਰਿੰਦਰ ਮੋਦੀ ਵਾਲੀ, ਜੇ ਅਸੀਂ ਨਾ ਸੰਭਲੇ ਤੇ ਇਹ ਜਿਹੜਾ ਬ੍ਰਾਹਮਣਵਾਦ ਦਾ ਕਨਸੈਪਟ ਹੈ ਮੁੜ ਕੇ ਫਰੰਟ ਬਰਨਰ ਤੇ ਲੈ ਆਂਦਾ ਉਹਨਾਂ ਨੇ। ਔਰ ਇਹਨਾਂ ਦਾ ਹਾਲ ਦੇਖੋ ਅਕਾਲੀਆਂ ਦਾ, ਉੱਥੇ ਤਾਂ ਕਹਿ ਰਹੇ ਨੇ ਜੀ ਇਹ ਨਰਿੰਦਰ ਮੋਦੀ 84 ਦੇ ਜਿਹੜੇ ਸਿੱਖ ਨਸਲਕੁਸ਼ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾਵਾਂ ਦਿਵਾਏਗਾ। ਉਹ ਜਿਹੜਾ ਆਪ ਨਸਲਕੁਸ਼ੀ ਕਰਨ ਵਾਲਾ ਹੈ, ਔਰ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਹਾਡਾ ਤੁਸੀਂ ਕਿਵੇਂ ਐਕਸਪਲੇਨ ਕਰੋਗੇ ਕਿ ਜਿਹੜੇ 2002 ਦੇ ਵਿੱਚ ਮੁਸਲਮਾਨ ਮਾਰੇ ਗਏ ਉਹਨਾਂ ਦੀ ਨਸਲਕੁਸ਼ੀ ਨਹੀਂ ਹੋਈ ਤੇ ਨਵੰਬਰ 84 ਦੀ ਨਸਲਕੁਸ਼ੀ ਹੋਈ। ਰਾਦਰ ਰਾਹੁਲ
ਰਾਜੀਵ ਗਾਂਧੀ ਨਾਲੋਂ ਵੀ ਨਰਿੰਦਰ ਮੋਦੀ ਬਦਤਰ ਹੈ ਜੀ ਕਿਉਂਕਿ ਰਾਜੀਵ ਗਾਂਧੀ ਨੇ ਤਾਂ ਇੱਕ ਉਹਦੇ ਕੋਲ ਸੀ ਮੌਕਾ ਕਿ ਉਹਨੇ ਜੀ ਮਾਂ ਦਾ ਰਿਵੈਂਜ ਲੈਣਾ, ਉਹਦੇ ਕੋਲ ਕੋਈ ਐਕਸਕਿਊਜ਼ ਸੀ ਜੋ ਵੀ ਉਹਨੇ ਆਪਣੇ ਗੁੰਡੇ ਇਕੱਠੇ ਕੀਤੇ, ਪਰ ਇਹਨੇ ਤਾਂ ਪਲੇਨਲੀ ਜਿਹੜਾ ਹੈ ਇਹ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਆਪਣੀ ਸੀਟ ਪੱਕੀ ਕਰਨ ਲਈ, ਵੋਟਾਂ ਪੱਕੀਆਂ ਕਰਨ ਲਈ। ਹਾਲਾਂ ਰਾਜੀਵ ਗਾਂਧੀ ਦਾ ਵੀ ਅਲਟੀਮੇਟ ਮਕਸਦ ਵਿੱਚ ਵੋਟਾਂ ਹਿੰਦੂਆਂ ਨੂੰ ਹੀ ਖੁਸ਼ ਕੀਤਾ, ਮੈਜੋਰਿਟੀ ਨੂੰ ਵੋਟਾਂ ਲਈਆਂ। ਲੇਕਿਨ ਹੁਣ ਇਹ ਅਕਾਲੀ ਲੀਡਰਸ਼ਿਪ ਜਿਨ੍ਹਾਂ ਦਾ ਆਪਣਾ ਰੋਲ ਹੈ ਜੂਨ 84 ਦੇ ਘੱਲੂਘਾਰੇ 'ਚ, ਹੁਣ ਇੱਕ ਤੋਂ ਬਾਅਦ ਇੰਕਸ਼ਾਫ ਹੋਏ ਨੇ, ਜਿਨ੍ਹਾਂ ਨੇ ਨਸਲਕੁਸ਼ੀਆਂ ਤੋਂ ਜਿਹੜਾ ਆਪਣਾ ਖੁਦ ਜਿਹੜੀ ਹੈ ਉਹ ਗ੍ਰੀਨ ਸਿਗਨਲ ਦਿੱਤਾ ਇੰਦਰਾ ਗਾਂਧੀ ਨੂੰ ਮਿਲ ਕੇ, ਪਰ ਜਿਸ ਬੇਸ਼ਰਮੀ ਦੇ ਨਾਲ, ਬੇਹਯਾਈ ਦੇ ਨਾਲ ਇਹ ਨਰਿੰਦਰ ਮੋਦੀ ਦੇ ਨਾਲ ਖਲੋਤੇ ਨੇ, ਔਰ ਨਰਿੰਦਰ ਮੋਦੀ ਨੇ ਜਿਸ ਬੇਹਯਾਈ ਦੇ ਨਾਲ ਜਿਹੜਾ ਉਹ ਆਪਣਾ ਸਾਰਾ ਏਜੰਡਾ ਇਸ ਕਿਸਮ ਦਾ ਝੂਠ ਦਾ ਪਲੰਦਾ ਬਣਾ ਕੇ ਉਹ ਵੇਚ ਰਿਹਾ, ਜਿਵੇਂ ਚਾਹ ਵੇਚਦਾ ਸੀ ਇਵੇਂ ਉਹ ਆਪਣਾ ਝੂਠ ਵੇਚ ਰਿਹਾ। ਚਾਹ ਵੀ ਵਿਕਦੀ ਹੈ, ਉਹਦੇ 'ਚ ਤੁਸੀਂ ਦੁੱਧ ਥੋੜ੍ਹਾ ਪਾਇਆ ਬਹੁਤਾ ਪਾਇਆ ਵਿਕਦੀ ਹੈ। ਸੋ ਇਹ ਜਿਹੜਾ ਇਸ ਕਿਸਮ ਦਾ ਪਾਰਟ ਹੈ, ਪਰ ਫਿਰ ਵੀ ਇਹ ਸਾਰੇ 'ਚੋਂ ਮੈਂ ਸਮਝਦਾ ਵੀ ਅਕਾਲੀ ਦਲ ਅੰਮ੍ਰਿਤਸਰ ਵਧਾਈ ਦਾ ਪਾਤਰ ਹੈ ਕਿ ਉਹਨਾਂ ਨੇ ਡਿਸਟ੍ਰਿਕਟ ਹੈੱਡਕੁਆਰਟਰਸ ਦੇ ਉੱਤੇ ਪ੍ਰੋਟੈਸਟ ਕਰਕੇ ਥਾਂ ਥਾਈਂ ਆਪਣੀ ਪ੍ਰੈਜ਼ੈਂਸ ਦਿਖਾਈ। ਔਰ ਬਾਈ ਐਂਡ ਲਾਰਜ ਲੋਕਾਂ ਨੂੰ ਵੀ ਮੈਂ ਵਧਾਈ ਦੇਣਾ ਚਾਹਾਂਗਾ ਕਿ ਬਾਈ ਐਂਡ ਲਾਰਜ ਉਹ ਰੈਲੀ ਤੋਂ ਦੂਰ ਰਹੇ ਔਰ ਇਹਨਾਂ ਦਾ ਜਲੂਸ ਵੀ ਨਿਕਲਿਆ ਅੰਦਰੂਨੀ ਹਲਕਿਆਂ, ਕਿਉਂਕਿ 5 ਲੱਖ ਦੇ ਦਮਗਜ਼ੇ ਮਾਰ ਰਹੇ ਸੀ ਕਿ ਜੀ 5 ਲੱਖ ਬੰਦਾ ਅਸੀਂ ਇਕੱਠਾ ਕਰਾਂਗੇ ਔਰ ਅਸੀਂ ਇੱਥੋਂ ਫਤਿਹ ਹੈਂਡਓਵਰ ਕਰਾਂਗੇ। ਪਰ ਜਿਸ ਤਰੀਕੇ ਦਾ ਉੱਥੇ ਬਿਲਕੁਲ ਰੁੱਖਾ ਜਿਹਾ ਮਾਹੌਲ, ਜਿਹੜਾ 60-70 ਹਜ਼ਾਰ ਬੰਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਵੀ ਸੀ, ਉਹ ਵੀ ਤੁਰ ਫਿਰ ਹੀ ਰਹੇ ਸੀ, ਕੋਈ ਐਂਥੂਜ਼ੀਆਜ਼ਮ ਨਹੀਂ, ਉੱਤੋਂ ਕੋਈ ਨਾਰਾ ਲੱਗ ਰਿਹਾ ਹੈ, ਥੱਲੋਂ ਕੋਈ ਆਵਾਜ਼ ਨਹੀਂ, ਤੇ ਪੂਰਾ ਸਰਕਾਰੀ ਟਿੱਲ ਲਾ ਕੇ ਵੀ ਜੇ 60-70 ਹਜ਼ਾਰ ਚੋਂ 30 ਹਜ਼ਾਰ ਉਹਨਾਂ ਦੇ ਸਿਕਿਉਰਿਟੀ ਬੰਦੇ ਨੇ 30 ਹਜ਼ਾਰ ਬੰਦਾ ਇਕੱਠਾ ਕੀਤਾ ਤੇ ਇਹ ਲੋਕ ਵਧਾਈ ਦੇ ਪਾਤਰ ਨੇ ਕਿ ਉਹ ਇਸ ਤੋਂ ਦੂਰ ਰਹੇ। ਪਰ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਇਹ ਨਰਿੰਦਰ ਮੋਦੀ ਦੀ ਪੰਜਾਬ ਦੇ ਸੀਨ ਤੇ ਆਮਦ, ਭਾਰਤ ਦੇ ਵਿੱਚ ਇਸ ਦੇ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਇਸ ਨੂੰ ਜਿਵੇਂ ਕਾਰਪੋਰੇਟ ਸੈਕਟਰ, ਇੰਡਸਟਰੀਅਲ ਸਨਅਤੀ ਘਰਾਣੇ, ਮੀਡੀਆ ਔਰ ਈਵਨ ਕੁਝ ਫਿਲਮ ਇੰਡਸਟਰੀ ਦੇ ਲੋਕ ਵੀ ਜਿਨ੍ਹਾਂ ਨੇ ਆਪਣਾ ਪੂਰਾ ਵੇਟ ਸੁੱਟਿਆ ਹੋਇਆ, ਇਹ ਸਾਰਾ ਉਵੇਂ ਹੀ ਹੈ ਕਿਉਂਕਿ ਅਸੀਂ ਸ਼ੁਰੂ 'ਚ ਇਹ ਕਿਹਾ ਸੀ ਕਿ ਹਿਟਲਰ ਇਨ ਦਾ ਮੇਕਿੰਗ ਹੈ ਔਰ ਇਹ ਉਸ ਪੈਟਰਨ ਦੇ ਉੱਤੇ ਹੀ ਚੱਲ ਰਿਹਾ ਹੈ। ਇਸ ਕਾਤਲ ਦੇ ਹੱਥ ਜਿੱਦਣ ਪਾਵਰ ਆਈ, ਸੁਸਾਇਟੀ ਬੜੀ ਬੁਰੀ ਤਰ੍ਹਾਂ ਪੋਲਰਾਈਜ਼ ਹੋਏਗੀ ਔਰ ਬੜਾ ਖੂਨ ਖਰਾਬਾ ਹੋਏਗਾ, ਘੱਟ ਗਿਣਤੀਆਂ ਦੇ ਲਈ ਬਹੁਤ ਮਾਰੂ ਹੋਏਗਾ। ਸੋ ਲੇਕਿਨ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਬਾਈ ਐਂਡ ਲਾਰਜ ਇਹਨੂੰ ਰਿਜੈਕਟ ਹੀ ਕੀਤੇ। ਜੀ ਡਾਕਟਰ ਸਾਹਿਬ, ਵਿਊਅਰਸ ਹੁਣ ਸਮਾਂ ਹੋ ਗਿਆ ਹੈ ਇੱਕ ਬ੍ਰੇਕ ਦਾ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।